कि हुण सानू मजबूर हो के अगला स्टैप जिहड़ा एक करड़ा स्टैप वो लेना पै रहा है। 24 तरीक जिहड़ी है 24 फरवरी नूं इस मोर्चे तो असीं वड्डा एक्शन लैण जावांगे। 24 तरीक जिहड़ी आ साडी वो डैडलाइन होएगी। उस तो पहलां 22 तरीक तो जिहड़ियां ट्रैक्टर ट्रालियां ने संगतां जिहड़ियां पिंडां दे सारे संघर्षशील योधे सारियां किसान जथेबंदियां धार्मिक जथेबंदियां सिंह साहबान तक सारियां तक असीं पहुंच करके ਹੁਣ ਤਾਂ ਮੰਨੋ ਸਟੈਂਡਿੰਗ ਕਮੇਟੀ ਬਣ ਗਈ 6 ਮਹੀਨੇ ਪੂਰੇ ਹੋ ਗਏ ਉੱਤੇ ਮਹੀਨਾ ਲੰਘ ਗਿਆ ਮੰਨਦੇ ਕਿਉਂ ਨਹੀਂ ਗਏ ਕਿਉਂਕਿ ਦਿੱਲੀ ਵਾਲੇ ਕਹਿ ਰਹੇ ਨੇ ਤੇ ਫਿਰ ਦਿੱਲੀ ਵਾਲਿਆਂ ਨੂੰ ਕਿਵੇਂ ਮਨਾਇਆ ਜਾਂਦਾ ਖੜੇ ਨੇ ਸਾਰੇ ਸੰਘਰਸ਼ੀ ਆ ਝੰਡਿਆਂ ਵਾਲੇ ਔਰ ਝੰਡੇ ਕਿਹੜੇ ਆ ਸਭ ਤੋਂ ਵੱਡਾ ਝੰਡਾ ਕਿਹੜਾ ਨਿਸ਼ਾਨ ਸਾਹਿਬ ਉਹਦੇ ਥੱਲੇ ਹੀ ਇਹ ਝੰਡੇ ਬਰਕਰਾਰ ਨੇ ਤੇ ਪੰਥਕ ਜਥੇਬੰਦੀਆਂ ਤੇ ਬਾਕੀ ਸਨਾਤਨੀ ਭਰਾ ਵੀ ਮੁਸਲਿਮ ਭਰਾ ਵੀ ਕ੍ਰਿਸਚੀਅਨਿਟੀ ਵਾਲੇ ਵੀ ਸਾਰਾ ਮਸੀਹ ਭਾਈਚਾਰਾ ਸਭ ਆਉਣਗੇ ਤੇ ਅਸੀਂ ਕਹਾਂਗੇ ਕਿ ਜੋ ਸਾਡੇ ਹੱਕ ਸੱਚ ਦੀ ਗੱਲ ਹੈ ਜੋ ਬਿੱਲ ਇਸ ਸਰਕਾਰ ਲਈ ਜਾਂ ਇਸ ਸਟੇਟ ਲਈ ਸੈਂਸਿਟਿਵ ਹੈ ਉਹਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ ਜਾਂ ਤਾਂ ਦੱਸੋ ਤੇ ਜਾਂ ਫਿਰ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਪੰਜਾਬ ਦੀਆਂ ਹਰਿਆਣੇ ਦੀਆਂ ਜੁਝਾਰੂ ਜਥੇਬੰਦੀਆਂ ਦੀ ਇੱਕ ਜ਼ਰੂਰੀ ਇਕੱਤਰਤਾ ਸਮਾਣਾ ਟਾਵਰ ਮੋਰਚੇ ਤੇ ਸੱਦੀ ਗਈ ਸੀ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਰੇ ਪ੍ਰਧਾਨ ਸਾਹਿਬਾਨ ਉਹਨਾਂ ਦੇ ਨੁਮਾਇੰਦੇ ਪਹੁੰਚੇ ਨੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਗੱਲ ਦੇ ਉੱਤੇ ਵਿਚਾਰ ਹੋਈ ਹੈ ਕਿ ਸਰਕਾਰ ਜਿਹੜੀ ਆ ਉਹ ਘੇਸਲੀ ਹੋ ਚੁੱਕੀ ਹੈ। ਕਾਨੂੰਨ ਦੇ ਸਾਰੇ ਪੱਖ ਮੰਨ ਕੇ ਵੀ ਐਲਾਨ ਕਰਕੇ ਵੀ ਕਾਨੂੰਨ ਲਾਗੂ ਨਹੀਂ ਕਰ ਰਹੀ। ਸਟੇਟ ਐਕਟ ਜਿਹੜਾ ਡਿਜ਼ਾਈਨ ਕੀਤਾ ਸੀ ਜਾਂ ਜੋ ਵੀ ਹੈ ਗੱਲ ਇਹ ਆ ਕਿ ਹੁਣ ਸਾਨੂੰ ਮਜਬੂਰ ਹੋ ਕੇ ਅਗਲਾ ਸਟੈਪ ਜਿਹੜਾ ਇੱਕ ਕਰੜਾ ਸਟੈਪ ਉਹ ਲੈਣਾ ਪੈ ਰਿਹਾ। 24 ਤਰੀਕ ਜਿਹੜੀ ਹੈ 24 ਫਰਵਰੀ ਨੂੰ ਇਸ ਮੋਰਚੇ ਤੋਂ ਅਸੀਂ ਵੱਡਾ ਐਕਸ਼ਨ ਲੈਣ ਜਾਵਾਂਗੇ। 24 ਤਰੀਕ ਜਿਹੜੀ ਆ ਸਾਡੀ ਉਹ ਡੈਡਲਾਈਨ ਹੋਏਗੀ। ਉਸ ਤੋਂ ਪਹਿਲਾਂ 22 ਤਰੀਕ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਸੰਗਤਾਂ ਜਿਹੜੀਆਂ ਪਿੰਡਾਂ ਦੇ ਸਾਰੇ ਸੰਘਰਸ਼ੀਲ ਯੋਧੇ ਸਾਰੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਿੰਘ ਸਾਹਿਬਾਨ ਤੱਕ ਸਾਰਿਆਂ ਤੱਕ ਅਸੀਂ ਪਹੁੰਚ ਕਰਕੇ ਤੇ ਸਾਰੀਆਂ ਜਥੇਬੰਦੀਆਂ ਦਾ ਇੱਕ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਸੋ ਗੁਰਾਂ ਦੇ ਨਾਮ ਉੱਤੇ ਜਿਉਂਦੇ ਪੰਜਾਬ ਦੇ ਹਰ ਵਸਿੰਦੇ ਦੇ ਦਿਲ ਦਾ ਇੱਕ ਦਰਦ ਹੈ। ਆ ਜਿਹੜਾ ਪਿੱਛੇ ਤੁਸੀਂ ਦੇਖਦੇ ਪਏ ਪਾਪ ਦਾ ਅੰਤ ਤੁਰੰਤ ਕਿਹੜਾ ਬੰਦਾ ਹੈ ਕਿਹੜਾ ਸ਼ਖਸ ਹੈ ਜਿਹੜਾ ਨਹੀਂ ਚਾਹੁੰਦਾ ਕਿ ਬੇਅਦਬੀਆਂ ਦਾ ਪਾਪ ਖਤਮ ਹੋਵੇ। ਸੋ ਉਹਦੇ ਵਾਸਤੇ ਇਹ ਪਾਪ ਦਾ ਅੰਤ ਕਰਨ ਦੇ ਵਾਸਤੇ 24 ਤਰੀਕ ਨੂੰ ਇੱਥੋਂ ਫਿਰ ਪੱਕਾ ਮੋਰਚਾ ਜਿਹੜਾ ਵਾ ਉਹ ਅਸੀਂ ਲਾਵਾਂਗੇ। ਉਹ ਜਿਹੜਾ ਅਗਲਾ ਐਕਸ਼ਨ ਹੈ ਉਹ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਮੈਂ ਬੇਨਤੀ ਕਰਦਾ ਅਮਤੋਜ ਮਾਨ ਜੀ ਨੂੰ ਆਪ ਜੀ ਵੀ ਸਾਂਝ ਪਾਓ। 22 ਤਰੀਕ ਨੂੰ ਸਮਾਣੇ 'ਚ ਇਕੱਠ ਹੋਊਗਾ 22 ਤਰੀਕ ਨੂੰ ਔਰ ਉਹ ਇਕੱਠ ਅਸਥਾਈ ਸਮੇਂ ਲਈ ਹੋਊਗਾ। ਇੱਥੇ ਲਾਮਬੰਦੀ ਸ਼ੁਰੂ ਹੋ ਜੂਗੀ 22 ਤਰੀਕ ਨੂੰ ਟਰਾਲੀਆਂ ਆਉਣ ਲੱਗ ਜਾਣਗੀਆਂ ਬੰਦੇ ਆਉਣ ਲੱਗ ਜਾਣਗੇ ਸਾਰੇ ਪੰਜਾਬ ਤੋਂ ਬਲਕਿ ਹਰਿਆਣੇ ਤੋਂ ਵੀ ਔਰ 22 ਤਰੀਕ ਤੋਂ 24 ਤਰੀਕ ਤੱਕ ਅਸੀਂ ਇੱਥੇ ਇਕੱਠੇ ਹੋਵਾਂਗੇ। ਇੱਥੇ ਹੀ ਲੰਗਰ ਵਰਤੂਗਾ ਇੱਥੇ ਹੀ ਬੈਠਾਂਗੇ ਸਾਰੇ ਔਰ ਫਿਰ 24 ਨੂੰ ਜਾ ਕੇ ਜਿੱਥੇ ਸਰਕਾਰ ਦੀ ਸ਼ਾਹ ਰੱਗ ਹੋਊਗੀ ਉਹਦੇ ਤੇ ਗੋਡਾ ਰੱਖ ਕੇ ਬੈਠਾਂਗੇ ਕਿ ਮੰਨੋ ਗੱਲ ਜਿਹਦਾ ਵਾਅਦਾ ਕੀਤਾ ਸੀ 22 ਦੇ ਵਿੱਚ। ਹੁਣ ਤਾਂ ਮੰਨੋ ਸਟੈਂਡਿੰਗ ਕਮੇਟੀ ਬਣ ਗਈ 6 ਮਹੀਨੇ ਪੂਰੇ ਹੋ ਗਏ ਉੱਤੇ ਮਹੀਨਾ ਲੰਘ ਗਿਆ ਮੰਨਦੇ ਕਿਉਂ ਨਹੀਂ ਗਏ ਕਿਉਂਕਿ ਦਿੱਲੀ ਵਾਲੇ ਕਹਿ ਰਹੇ ਨੇ ਤੇ ਫਿਰ ਦਿੱਲੀ ਵਾਲਿਆਂ ਨੂੰ ਕਿਵੇਂ ਮਨਾਇਆ ਜਾਂਦਾ ਖੜੇ ਨੇ ਸਾਰੇ ਸੰਘਰਸ਼ੀ ਆ ਝੰਡਿਆਂ ਵਾਲੇ ਔਰ ਝੰਡੇ ਕਿਹੜੇ ਆ ਸਭ ਤੋਂ ਵੱਡਾ ਝੰਡਾ ਕਿਹੜਾ ਨਿਸ਼ਾਨ ਸਾਹਿਬ ਉਹਦੇ ਥੱਲੇ ਹੀ ਇਹ ਝੰਡੇ ਬਰਕਰਾਰ ਨੇ ਔਰ ਇਹ ਸਾਰੇ ਬੈਠਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਤੇ ਬਾਕੀ ਸਨਾਤਨੀ ਭਰਾ ਵੀ ਮੁਸਲਿਮ ਭਰਾ ਵੀ ਕ੍ਰਿਸਚੀਅਨਿਟੀ ਵਾਲੇ ਵੀ ਸਾਰਾ ਮਸੀਹ ਭਾਈਚਾਰਾ ਸਭ ਆਉਣਗੇ ਤੇ ਅਸੀਂ ਕਹਾਂਗੇ ਕਿ ਜੋ ਸਾਡੇ ਹੱਕ ਸੱਚ ਦੀ ਗੱਲ ਹੈ ਜੋ ਬਿੱਲ ਇਸ ਸਰਕਾਰ ਲਈ ਜਾਂ ਇਸ ਸਟੇਟ ਲਈ ਸੈਂਸਿਟਿਵ ਹੈ ਉਹਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ ਜਾਂ ਤਾਂ ਦੱਸੋ ਤੇ ਜਾਂ ਫਿਰ ਬਣਾਓ। ਅਗਲੇ ਸੈਸ਼ਨ 'ਚ ਜੋ ਮਾਰਚ 'ਚ ਹੋਣ ਜਾ ਰਿਹਾ ਹੈ ਜੇ ਕਾਨੂੰਨ ਨਾ ਬਣਿਆ ਤਾਂ ਇਹ ਸਰਕਾਰ ਜਾਊਗੀ ਔਰ ਜਿਹੜੀ ਵੀ ਨਵੀਂ ਆਊਗੀ ਫਿਰ ਉਹ ਇਸ ਸ਼ਰਤ ਤੇ ਆਊਗੀ। ਸਾਰੇ ਬਾਕੀ ਪ੍ਰਧਾਨ ਜੀ ਕਿਸਾਨ ਜਥੇਬੰਦੀਆਂ ਵੱਲੋਂ ਤੁਸੀਂ ਮਾੜਾ ਜਿਹਾ ਕਹਿ ਦਿਓ ਇੱਕ ਵਾਰੀ ਇੱਥੇ ਆ ਜਾਓ ਇੱਥੇ ਸਾਰਿਆਂ ਵੱਲੋਂ ਕਹਿ ਦਿਓ ਆ ਜਾਓ ਸਾਰਿਆਂ ਵੱਲੋਂ ਕਹਿ ਦਿਓ ਇੱਕ ਵਾਰੀ। ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ
ਗੱਲ ਕੋਈ ਵੱਖ-ਵੱਖ ਜਥੇਬੰਦੀਆਂ ਦੀ ਨਹੀਂ ਰਹਿ ਜਾਂਦੀ, ਗੁਰੂ ਸਭ ਦਾ ਸਾਂਝਾ ਹੈ। ਦੁਖਾਂਤ ਹੈ ਗੁਰੂ ਦੇ ਨਾਂ ਤੇ ਵਾਪਰੇ ਨੇ, ਜਿਹੜੀ ਵੱਡੀ ਪੀੜਾ ਅਸੀਂ ਸਾਰਿਆਂ ਨੇ ਹੰਢਾਈ ਹੈ। ਵੇਖੋ, ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਇਸ਼ੂਆਂ ਤੇ ਪੱਤੇ ਖੇਡਣ ਲੱਗ ਜਾਂਦੀਆਂ। ਇਸ ਇਸ਼ੂ ਤੇ ਗੁਰੂ ਗ੍ਰੰਥ ਸਾਹਿਬ ਦੇ ਦੁਖਾਂਤ ਦੇ ਉੱਤੇ ਸਾਡੀ ਮੌਜੂਦਾ ਸਰਕਾਰ ਜਦੋਂ ਸੱਤਾ ਤੋਂ ਬਾਹਰ ਸੀ, ਅਸੀਂ ਇਹ ਕਹਾਂਗੇ ਵੀ ਇਹਨਾਂ ਨੇ ਇੱਕ ਸਿਆਸੀ ਪੱਤਾ ਹੀ ਖੇਡਿਆ, ਇਹਨਾਂ ਮਾਮਲਿਆਂ ਨੂੰ ਉਭਾਰਿਆ ਸੱਥਾਂ ਦੇ ਵਿੱਚ ਜਾ ਕੇ। ਅਸੀਂ ਆਮ ਘਰਾਂ ਦੇ ਲੋਕ ਹਾਂ, ਅਸੀਂ ਇਨਸਾਫ ਦੇਵਾਂਗੇ ਹਰ ਵਰਗ ਦੇ ਲੋਕਾਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ। ਕਾਨੂੰਨ ਜਿਹੜੇ ਇਸ ਦੀ ਗੱਲ ਚੱਲ ਰਹੀ ਹੈ ਬਣਾਵਾਂਗੇ। ਸਾਰੇ ਇਸ਼ੂ ਭਲਾ ਨਸ਼ਾ ਹੈ, ਨੌਜਵਾਨ ਨਸ਼ੇ ਦੇ ਵਿੱਚ ਜਿਹੜੇ ਰੁੜ ਰਹੇ ਨੇ, ਕਿਸਾਨਾਂ ਦੀ ਵੱਡੀ ਪੀੜਾ ਹੈ, ਖੇਤੀ ਪਛੜ ਰਹੀ ਹੈ, ਇਹ ਸਾਰੇ ਇਸ਼ੂ ਇਹਨਾਂ ਨੇ ਸੱਥਾਂ ਦੇ ਵਿੱਚ ਉਭਾਰੇ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ, ਕਿਉਂਕਿ ਆਜ਼ਾਦ ਭਾਰਤ ਦੇ 70-78 ਸਾਲਾਂ ਦੇ ਵਿੱਚ ਲੋਕ ਸਤੇ ਪਏ ਸੀ, ਲੋਕ ਲੁੱਟੇ ਗਏ, ਕੁੱਟੇ ਗਏ ਤੇ ਲੋਕਾਂ ਨੇ ਵੱਡਾ ਫਤਵਾ ਦਿੱਤਾ। ਤੇ ਅੱਜ ਦੀ ਮੌਜੂਦਾ ਸਰਕਾਰ ਉਹਨਾਂ ਹੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਉਹ ਇੱਕ ਡੰਗ ਟਪਾਊ ਨੀਤੀ ਦੇ ਨਾਲ ਚੱਲ ਰਹੀ ਹੈ। ਕਮੇਟੀ ਵੀ ਬਣਾ ਚੁੱਕੀ ਹੈ ਸਰਕਾਰ, ਉਹਦਾ ਫੈਸਲਾ ਕਿਹੋ ਜਿਹਾ ਹੈ ਉਹ ਸਰਕਾਰ ਨੇ ਦੱਸਣਾ ਹੈ। ਤਾਂ ਸਾਡੀ ਸਮਾਰੇ ਹੀ ਜਗਤ ਦੀ ਸਭ ਦੀ ਸਾਡੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ, ਜਲਦੀ ਤੋਂ ਜਲਦੀ ਇਹ ਜਿਹੜਾ ਸਮਾਣਾ ਟਾਵਰ ਮੋਰਚਾ ਹੈ, ਸਿੰਘ ਸਾਹਿਬ 400 ਫੁੱਟ ਉੱਪਰ ਬੈਠੇ ਨੇ, 16 ਮਹੀਨੇ ਹੋ ਗਏ, ਬੜੀ ਸਿਹਤ ਨੂੰ ਵੀ ਤੰਗੀ ਹੈ, ਤੁਰੰਤ ਜਲਦੀ ਤੋਂ ਜਲਦੀ ਆਪਣੀ ਕੀਤੀ ਹੋਈ ਕਮਿਟਮੈਂਟ ਤੇ ਖਰੇ ਉਤਰਨ, ਨਹੀਂ ਤਾਂ ਫਿਰ ਸੁਭਾਵਿਕ ਹੈ ਗੁਰੂ ਸਭ ਦਾ ਸਾਂਝਾ ਹੈ, ਸਾਡਾ ਵੀ ਗੁਰੂ ਹੈ, ਅਸੀਂ ਸਾਰੇ ਰਲ ਕੇ ਵੱਡਾ ਸਹਿਯੋਗ ਕਰਾਂਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਭੁਪਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਗੁਰਮੁਖ ਪਿਆਰਿਆਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਜੋ ਇਸ ਟਾਵਰ ਮੋਰਚੇ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੀ ਤੇ ਹੋਰ ਜਿੰਨੇ ਵੀ ਪੰਥ ਹਿਤੈਸ਼ੀ ਅਤੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਜੋ ਇਸ ਮੀਟਿੰਗ ਵਿੱਚ ਫੈਸਲੇ ਹੋਏ ਉਹਦਾ ਤੱਤ ਸਾਰ ਆਪ ਜੀ ਨੇ ਸੁਣ ਹੀ ਲਿਆ। ਸੋ ਇਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬੇਅਦਬੀ ਦਾ ਇੱਕ ਦੁਖਾਂਤ, ਇੱਕ ਪੀੜਾ ਜੋ ਸਾਰੇ ਖਾਸ ਕਰਕੇ ਸਿੱਖ ਹਿਰਦਿਆਂ ਦੇ ਉੱਤੇ ਲਗਾਤਾਰ ਜਾਰੀ ਹੈ। ਸੋ ਦੋ ਸਰਕਾਰਾਂ ਪਹਿਲੀਆਂ ਇਹਨਾਂ ਬੇਅਦਬੀ ਦੇ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਦੇ ਨਾਲ ਜਾ ਚੁੱਕੀਆਂ ਨੇ। ਸੋ ਅਕਾਲੀ ਸਰਕਾਰ ਵੇਲੇ ਇਹ ਅਣਹੋਣੀ ਇਹ ਕਹਿਰ ਵਰਤਿਆ, ਉਹ ਗਏ, ਜਿਨ੍ਹਾਂ ਨੇ ਫਿਰ ਵਾਅਦਾ ਕੀਤਾ ਉਹ ਆਏ ਪਰ ਕੀਤਾ ਕੁਛ ਨਹੀਂ, ਫਿਰ ਗਏ, ਫਿਰ ਤੀਜੀ ਸਰਕਾਰ ਨੇ ਉਹੀ ਪੱਤਾ ਖੇਡਿਆ। ਤੇ ਹੁਣ ਸਮੁੱਚੇ ਸਿੱਖ ਪੰਥ ਵੱਲੋਂ, ਸੰਤ ਸਮਾਜ ਵੱਲੋਂ ਇਹ ਬੇਨਤੀ ਹੈ ਕਿ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਗੁਰੂ ਨਹੀਂ, ਜਗਤ ਗੁਰੂ ਨੇ, ਸਭੇ ਸਾਂਝੀ ਵਾਲ ਸਦਾ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਣ ਸਤਿਕਾਰ ਦਾ ਮਸਲਾ ਨਹੀਂ, ਇਹ ਸਮੁੱਚੀ ਮਾਨਵਤਾ ਦੇ ਹਿਰਦਿਆਂ ਨੂੰ ਟੁੰਬਣ ਵਾਲੀਆਂ ਜਿਹੜੀਆਂ ਦਰਦ ਹੈ ਉਹਦਾ ਇੱਕ ਮਸਲਾ ਹੈ। ਉਹਦੇ ਲਈ ਹਰ ਇੱਕ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਇਹ ਜੋ ਭਾਈ ਗੁਰਜੀਤ ਸਿੰਘ ਜੀ ਉਸ ਮੰਗ ਨੂੰ ਲੈ ਕੇ ਬੈਠੇ ਹੋਏ ਨੇ ਪਿਛਲੇ 16 ਮਹੀਨਿਆਂ ਤੋਂ, ਤੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਾਂ ਉਦੋਂ ਕੋ ਵਾਅਦਾ ਵੀ ਕੀਤਾ ਹੈ, ਸੋ ਉਹ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਹੋਇਆਂ ਸੋ ਇਹ ਬੇਅਦਬੀ ਰੋਕੂ ਕਾਨੂੰਨ ਜੋ ਹੈ ਉਹ ਜਿਹਦੇ ਵਿੱਚ ਸਖਤ ਸਜ਼ਾਵਾਂ ਜੋ ਨੇ, ਜਿਹੜਾ ਵੀ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਹਤਾਹਤ ਕਰਦਾ ਹੈ ਜਾਂ ਉਹਨੂੰ ਠੇਸ ਪਹੁੰਚਾਉਂਦਾ ਹੈ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਬੇਅਦਬੀ ਕਰਦਾ ਹੈ, ਸੋ ਜਿੰਨਾ ਚਿਰ ਤੱਕ ਇਹ ਸਖਤ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹ ਹਿਰਦੇ ਵੇਦਕ ਘਟਨਾਵਾਂ ਜੋ ਇਹਨਾਂ ਨੂੰ ਠੱਲ ਨਹੀਂ ਪੈਣੀ। ਸੋ ਇਹਦੇ ਵਿੱਚ ਕਿਸੇ ਦਾ ਨੁਕਸਾਨ ਕੋਈ ਨਹੀਂ, ਜਾਂ ਤੇ ਫਿਰ ਇਹ ਹੈ ਕਿ ਬੇਅਦਬੀਆਂ ਆਪਾਂ ਕਰਾਉਣੀਆਂ ਚਾਹੁੰਦੇ ਆ, ਇਹਦੇ ਵਿੱਚੋਂ ਫਿਰ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ। ਪਰ ਮੇਰਾ ਖਿਆਲ ਕੋਈ ਵੀ ਮਨੁੱਖੀ ਹਿਰਦਾ ਰੱਖਣ ਵਾਲਾ ਜਾਂ ਇਨਸਾਨੀਅਤ ਜਿਹਦੇ ਵਿੱਚ ਜਿੰਦਾ ਹੈ ਉਹ ਅਜਿਹੀਆਂ ਅਣਹੋਣੀਆਂ ਘਟਨਾਵਾਂ ਜੋ ਨੇ ਜਿਹਦੇ ਤੋਂ ਸਾਰੇ ਹੀ ਮੁੜ ਕੇ ਦੁੱਖ ਫੈਲਦਾ ਹੈ ਤੇ ਉਹਦੇ ਨਾਲ ਅਰਾਜਕਤਾ ਫੈਲਦੀ ਹੈ, ਉਹਦੇ ਨਾਲ ਜੋ ਹੈ ਲਾ ਐਂਡ ਆਰਡਰ ਦੀ ਸਥਿਤੀ ਵੀ ਪੈਦਾ ਹੁੰਦੀ ਹੈ। ਸੋ ਕਿਉਂ ਨਾ ਆਪਾਂ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਜੋ ਹੈ ਲਾਗੂ ਕਰੀਏ। ਸੋ ਇਹਦੇ ਵਿੱਚ ਸਾਰਿਆਂ ਦਾ ਆਪਣਾ ਨਿੱਜੀ ਫਰਜ਼ ਬਣਦਾ ਹੈ ਕਿ ਆਪਣਾ ਫਰਜ਼ ਜਾਣਦੇ ਹੋਏ ਇਸ ਮੋਰਚੇ ਦੇ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾਵੇ। ਸੋ ਇਹੀ ਦਾਸ ਵੱਲੋਂ ਬੇਨਤੀ ਹੈ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਦਾ ਪੂਰਾ ਸਹਿਯੋਗ ਹੈ ਮੁੱਢ ਤੋਂ ਲੈ ਕੇ ਇਸ ਮੋਰਚੇ ਨੂੰ। ਸੋ ਆਪਾਂ
ਸਮੁੱਚੇ ਪੰਥ ਦਰਦੀ ਸਿੱਖ ਖਵਾਉਣ ਵਾਲੇ ਇਸ ਮੋਰਚੇ ਨੂੰ ਹਮਾਇਤ ਦੇ ਕੇ ਔਰ ਸਰਕਾਰ ਨੂੰ ਵੀ ਇਹਦੀ ਸਖਤ ਸ਼ਬਦਾਂ ਵਿੱਚ ਜੋ ਹੈ ਅਪੀਲ ਤੇ ਨਹੀਂ ਕਹਿ ਸਕਦੇ, ਕੇਵਲ ਉਹਨਾਂ ਦਾ ਇਹ ਜੋ ਫਰਜ਼ ਬਣਦਾ ਹੈ, ਜੋ ਉਹਨਾਂ ਨੇ ਵਾਅਦਾ ਕੀਤਾ ਉਹ ਉਹਨਾਂ ਵਾਅਦਾ ਯਾਦ ਕਰਾਉਂਦੇ ਹੋਏ ਆਪਾਂ ਆਸ ਰੱਖਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਨਵਾਂ ਮਸਲਾ ਸਾਡੇ ਲਈ ਪੈਦਾ ਹੋ ਜਾਵੇ, ਸੋ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਕੇ ਸੋ ਆਪਣੀ ਇਮਾਨਦਾਰੀ ਦਾ ਸਬੂਤ ਜੋ ਹੈ ਭਗਵੰਤ ਮਾਨ ਦੀ ਸਰਕਾਰ ਜੋ ਹੈ ਉਹ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੀਟਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਤਰੀਕ ਵੀ ਜਿਹੜੀ ਐਲਾਨ ਹੈ ਉਹ ਕਰ ਦਿੱਤਾ ਗਿਆ। 22 ਫਰਵਰੀ ਤੋਂ ਸੰਗਤਾਂ ਦਾ ਇਕੱਠ ਜਿਹੜਾ ਉਹ ਸਮਾਣਾ ਵਿਖੇ ਆਉਣਾ ਸ਼ੁਰੂ ਹੋ ਜਾਏਗਾ ਤੇ 24 ਤਰੀਕ ਨੂੰ ਫਿਰ ਇੱਕ ਵੱਡਾ ਐਲਾਨ ਉਸੇ ਵੇਲੇ ਹੋਊਗਾ। ਤੇ ਇਹ ਮੈਂ ਕਹਿੰਦਾ ਸਰਕਾਰ ਦੀ ਧੌਣ ਦੇ ਉੱਤੇ ਇੱਕ ਗੋਡੇ ਦਾ ਸਟੈਪ ਹੋਊਗਾ, ਉਹ ਕੰਮ ਕਰੂਗਾ। ਕਿਉਂਕਿ ਹੁਣ ਤੱਕ ਜੀ ਕਮੇਟੀਆਂ ਵੀ ਬਣ ਲੀਆਂ, ਉਹ 6 ਮਹੀਨੇ ਵੀ ਪੂਰੇ ਹੋ ਲਏ, ਪਰ ਦੇਖੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਜਿਹਦੇ ਬਾਰੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੇ ਰਹੇ ਆ ਜੀ ਵੀ 24 ਘੰਟਿਆਂ ਦੇ ਵਿੱਚ ਇਨਸਾਫ ਆਪਾਂ ਨੇ ਦੇ ਦੇਣਾ ਬਰਗਾੜੀ ਵਾਲਾ ਵੀ। ਤੇ ਉਸ ਤੋਂ ਬਾਅਦ ਸੰਧਮਾ ਸਾਹਿਬ ਸਪੀਕਰ ਸਾਹਿਬ ਉੱਥੇ ਜਾ ਕੇ ਵੀ ਕਿਹਾ ਸੀਗੇ ਵੀ ਦੇਖੋ ਜੀ ਬਾਈਬਲ ਤੇ ਬਰਗਾੜੀ ਵਾਲਾ ਤਾਂ ਜੀ ਆਪਾਂ ਨੇ ਮਸਲਾ ਹੱਲ ਕਰ ਦੇਣਾ, ਅਗਲੇ ਮਹੀਨੇ ਇਕੱਠੇ ਹੋ ਕੇ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ। ਕਿੱਥੇ ਕਿੱਥੇ ਤੁਸੀਂ ਕੀ ਝੂਠ ਬੋਲੇ, ਤੁਹਾਡੇ ਤੇ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ। ਇਸ ਕਰਕੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦੇ ਲਈ ਔਰ ਇਸ ਕਾਨੂੰਨ ਦੇ ਲਈ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣਾ ਬਹੁਤ ਜ਼ਰੂਰੀ ਹੈ। ਤੇ ਉਹ ਕਦਮ ਹੁਣ ਇਹ ਜਥੇਬੰਦੀਆਂ ਇਕੱਠਾ ਹੋ ਕੇ ਕਰ ਰਹੀਆਂ। ਪਰ ਇਹਦੇ ਵਿੱਚ ਬੇਨਤੀ ਇਹ ਹੈ ਵੀ ਜਿਹੜੇ ਸਾਡੇ ਪ੍ਰਚਾਰਕ ਨੇ, ਜਥੇਬੰਦੀਆਂ ਦੇ ਆਗੂ ਨੇ, ਜੇ ਉਹਨਾਂ ਨੂੰ ਕਿਸੇ ਵੀਡੀਓ ਤੋਂ ਵੀ ਪਤਾ ਲੱਗਦਾ ਨਾ, ਬਹੁਤ ਸਾਰੇ ਜਿਹੜੇ ਆਗੂ ਭਰਾ ਨੇ ਸਾਡੇ ਜਾਂ ਕਿਸੇ ਕਮੇਟੀ ਦੇ ਪ੍ਰਧਾਨ ਨੇ, ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਗਏ ਜੀ ਕਿਉਂਕਿ ਸਾਨੂੰ ਮਿਲਣ ਨਹੀਂ ਆਏ ਸੀ, ਕਹਿਣ ਨਹੀਂ ਆਏ ਸੀ। ਦੇਖੋ ਜੀ ਇਹ ਕੋਈ ਗੁਰਜੀਤ ਸਿੰਘ ਜੀ ਦੇ ਪੁੱਤ ਦਾ ਵਿਆਹ ਤਾਂ ਰੱਖਿਆ ਨਹੀਂ ਹੋਇਆ ਵੀ ਕਾਰਡ ਪਾਈਏ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਗੱਲ ਸੁਣੇ ਤੇ ਅਸੀਂ ਹੋਈਏ ਜੀ ਕਿਸੇ ਕਮੇਟੀ ਦੇ, ਕਿਸੇ ਜਥੇਬੰਦੀ ਦੇ ਪ੍ਰਧਾਨ, ਤੇ ਸਾਡਾ ਹਿਰਦਾ ਨਾ ਬਲੁੰਦਰਿਆ ਜਾਵੇ, ਅਸੀਂ ਇੱਥੇ ਪਹੁੰਚਣ ਦੇ ਲਈ ਹਿੰਮਤ ਨਾ ਕਰੀਏ, ਫਿਰ ਮੈਨੂੰ ਨਹੀਂ ਲੱਗਦਾ ਸਾਡੇ ਪ੍ਰਧਾਨਗੀ ਜਾਂ ਸਾਡੇ ਸਿੱਖ ਹੋਣ ਦਾ ਵੀ ਕੋਈ ਮਤਲਬ ਕਿ ਗੱਲ ਬਣਦੀ ਹੈ ਵੀ ਆਪਾਂ ਨੂੰ ਕਹਾਉਣਾ ਨਹੀਂ ਚਾਹੀਦਾ। ਪਰ ਮੇਰੀ ਬੇਨਤੀ ਹੈ ਜੀ ਵੀ ਜਿੱਥੇ ਵੀ ਕੋਈ, ਚਾਹੇ ਉਹ ਕਲਾਕਾਰ ਭਰਾ ਹੋਵੇ ਜੀ, ਚਾਹੇ ਉਹ ਸਾਡੇ ਧਾਰਮਿਕ ਪ੍ਰਚਾਰਕ ਹੋਣ, ਕੀਰਤਨੀ ਜਥੇ ਹੋਣ, ਉਹ ਇਸ ਮਾਮਲੇ ਦੇ ਵਿੱਚ ਜ਼ਰੂਰ ਬੇਨਤੀ ਹੈ ਵੀ ਇੱਕ ਪੋਸਟ ਜ਼ਰੂਰ ਪਾਇਓ। ਜਿੰਨੇ ਵੀ ਸਾਡੇ ਵੀਰ ਇੰਸਟਾਗ੍ਰਾਮ ਤੋਂ ਪੈਸੇ ਬਾਈ ਕਮਾਉਂਦੇ ਹੋ ਤੁਸੀਂ, ਤੁਹਾਨੂੰ ਕੋਈ ਵੀ ਕਿਤੇ ਵੀ ਕਹਿ ਦਿੰਦਾ ਵੀ ਇੱਥੇ ਪਹੁੰਚੋ ਜੀ ਇਕੱਠ ਹੋ ਰਿਹਾ, ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਪ੍ਰਮਾਤਮਾ ਨੇ ਤੁਹਾਨੂੰ ਕਿਰਤ ਬਖਸ਼ੀ ਹੋਈ ਹੈ ਨਾ, ਤਾਂ ਅੱਜ ਉਸੇ ਮਾਲਕ ਦੇ ਲਈ ਆਪਣੀ ਇੰਸਟਾਗ੍ਰਾਮ ਆਈਡੀ ਤੋਂ ਜਿਨ੍ਹਾਂ ਨੂੰ 4 ਬੰਦੇ ਸੁਣਦੇ ਆ, ਉਹ ਇਸ ਸਮਾਣਾ ਟਾਵਰ ਮੋਰਚੇ ਨੂੰ ਜ਼ਰੂਰ ਸਪੋਰਟ ਦੇ ਲਈ ਹੈਸ਼ਟੈਗ ਪਾ ਕੇ ਸਪੋਰਟ ਸਮਾਣਾ ਟਾਵਰ ਮੋਰਚਾ ਕਰਕੇ ਤੇ ਨਾਲ ਪਾਉਣ ਵੀ 22 ਫਰਵਰੀ ਨੂੰ ਜ਼ਰੂਰ ਉੱਥੇ ਟਰਾਲੀਆਂ ਲੈ ਕੇ, ਟਰੈਕਟਰ ਲੈ ਕੇ ਵੱਧ ਤੋਂ ਵੱਧ ਪਹੁੰਚੋ। ਤੇ ਦੂਜੇ ਵੀਰ ਜਿਹੜੇ ਸਾਡੇ ਗ੍ਰੰਥੀ ਸਿੰਘ ਹੈ, ਬਹੁਤ ਭਰਾਵਾਂ ਨੂੰ ਕਿਹਾ ਵੀ ਦੇਖੋ ਜੀ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਵੀ ਜੀ ਸਾਡੇ ਸਤਿਕਾਰ ਨਹੀਂ ਹੁੰਦਾ, ਪਰ ਜਦੋਂ ਹੁਣ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਆਈ ਆ ਆਪਾਂ ਦੇ ਤਾਂ ਆਪਾਂ ਆਪਣੇ ਤੇ ਗੱਲ ਲੈ ਲੈਂਦੇ ਆ, ਤੇ ਗੁਰੂ ਸਾਹਿਬ ਦੇ ਲਈ ਕੌਣ ਕਰੂਗਾ। ਤੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ, ਸਾਨੂੰ ਪਤਾ ਤੁਸੀਂ ਜੀ ਸਵੇਰੇ ਨਿਤਨੇਮ ਕਰਨਾ ਹੁੰਦਾ ਜੀ, ਸ਼ਾਮ ਨੂੰ ਵੀ ਕਰਨਾ ਹੁੰਦਾ, ਤੁਹਾਡੇ ਤੋਂ ਐਡੀ ਦੂਰ ਆਇਆ ਨਹੀਂ ਜਾਣਾ, ਪਰ ਇੱਕ ਕੀ ਤੁਸੀਂ ਇੰਨੀ ਕੁ ਬੇਨਤੀ ਆ ਮੇਰੀ ਵੀ ਤੁਸੀਂ ਕਿਰਪਾ ਕਰਕੇ ਸਵੇਰੇ ਸ਼ਾਮ 22 ਫਰਵਰੀ ਦੀ ਅਨਾਉਂਸਮੈਂਟ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਜ਼ਰੂਰ ਕਰਕੇ ਵੀਡੀਓ ਜ਼ਰੂਰ ਪਾਇਓ। ਉਹਦੇ 'ਚ ਸਾਨੂੰ ਮੇਰੇ ਪੇਜ ਨੂੰ ਸਮਾਣਾ ਟਾਵਰ ਮੋਰਚੇ ਦਾ ਪੇਜ ਹੈਗਾ ਜੀ, ਹੈਗਾ, ਤੇ ਉਹਨੂੰ ਤੇ ਜਾਂ ਪੰਜਾਬੀ ਲੋਕ ਚੈਨਲ ਨੂੰ, ਜਿੰਨੇ ਵੀ ਹੋਰ ਵੀਰਾਂ ਦੇ ਚੈਨਲ ਹੈ ਜਿਹੜੇ ਇਸ ਮੋਰਚੇ ਨੂੰ ਲਗਾਤਾਰ ਕਵਰ ਕਰ ਰਿਹਾ, ਉਹਨਾਂ ਨੂੰ ਟੈਗ ਕਰੋ, ਆਪਣੇ ਪੇਜ ਤੋਂ ਪਾ ਦਿਓ, ਅਸੀਂ ਆਪੇ ਉੱਥੋਂ ਡਾਊਨਲੋਡ ਕਰਕੇ ਤੁਹਾਡੀ ਚੱਕ ਕੇ ਅਸੀਂ ਦਿਖਾਵਾਂਗੇ ਲੋਕਾਂ ਨੂੰ ਵੀ ਭਾਈ ਪਿੰਡ ਦੇ ਵਿੱਚ ਆ ਅਨਾਉਂਸਮੈਂਟਾਂ ਹੋਣ ਲੱਗੀਆਂ। ਇਹਦੇ ਨਾਲ ਬਹੁਤ ਵੱਡੀ ਜਾਗਰੂਕਤਾ ਮਿਲੂਗੀ। ਇਸ ਕਰਕੇ ਮੇਰੀ ਗ੍ਰੰਥੀ ਸਿੰਘਾਂ ਨੂੰ ਬੇਨਤੀ ਹੈ, ਤੁਸੀਂ ਗੁਰੂ ਸਾਹਿਬ ਦਾ ਸਤਿਕਾਰ, ਇੱਥੇ ਹਾਜ਼ਰੀ ਨਹੀਂ ਭਰ ਹੁੰਦੀ, ਤੁਹਾਡੀ ਮਜਬੂਰੀ ਹੈ, ਅਸੀਂ ਸਮਝਦੇ ਹਾਂ, ਪਰ ਤੁਸੀਂ ਆਪ ਨਾ ਆ ਕੇ ਪਿੰਡ ਦੇ 5 ਬੰਦੇ ਵੀ ਤੁਹਾਡੀ ਅਨਾਉਂਸਮੈਂਟ ਸੁਣ ਕੇ ਆ ਗਏ, ਤੁਹਾਡਾ ਆਉਣਾ ਹੀ ਇੱਥੇ ਬਸ ਇਹੀ ਮੰਨ ਲਿਓ ਵੀ ਤੁਸੀਂ ਉਹ ਆ ਗਏ, ਇਹ ਜ਼ਰੂਰ ਕਰਿਓ। ਬਾਕੀ ਜਿਹੜੇ ਸਾਡੇ ਕਲਾਕਾਰ ਭਰਾ ਏ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ, ਜਦੋਂ ਵੀ ਬਾਈ ਕਿਤੇ ਅਖਾੜਾ ਲੱਗਦਾ, ਸਭ ਤੋਂ ਪਹਿਲਾ ਗਾਣਾ ਤੁਸੀਂ ਕਹਿੰਦੇ ਆ ਜੀ ਵੀ ਧਾਰਮਿਕ ਤੋਂ ਸ਼ੁਰੂਆਤ ਕਰਾਂਗੇ,
ਗੁਰੂ ਨਾਨਕ ਪਾਤਸ਼ਾਹ ਜੀ ਦਾ ਗੀਤ ਕੋਈ ਗਾਉਂਦਾ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਾਂ ਕੋਈ ਆਪਣੇ ਇਸ਼ਟ ਦਾ, ਜਾਂ ਕਿਸੇ ਵੀ ਦੂਜੇ ਧਰਮ ਦੇ ਵਿੱਚ ਮਤਲਬ ਕਿ ਧਾਰਮਿਕ ਤੌਰ ਤੇ ਕਰਦੇ, ਤਾਂ ਉਹਨਾਂ ਵੀਰਾਂ ਨੂੰ ਵੀ ਬੇਨਤੀ, ਚਾਹੇ ਉਹ ਕੋਈ ਜਗਰਾਤੇ ਵਾਲਾ ਕਲਾਕਾਰ ਹੈ ਜੀ, ਚਾਹੇ ਕੋਈ ਉਹ ਵੈਸੇ ਅਖਾੜੇ ਲਾਉਂਦਾ ਜੀ, ਵੀ ਮਸਲਾ ਹੈ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਰੋਕਣ ਦਾ। ਆਪਾਂ ਨੇ ਇਹ ਕਾਨੂੰਨ ਬਣਵਾਉਣਾ ਹੈ ਜੀ। ਉਹਦੇ ਲਈ ਜਦੋਂ ਤਾਂ ਗੱਲ ਪੇਟ ਦੀ ਆ ਗਈ ਸੀ ਜੀ, ਉਦੋਂ ਆਪਾਂ ਨੇ ਸਾਰਿਆਂ ਨੇ ਪੋਸਟਾਂ ਪਾਤੀਆਂ ਜੀ। ਇਹ ਪੇਟ ਤੋਂ ਵੀ ਉੱਤੇ ਦੀ ਆ ਜੀ ਗੱਲ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਦੀ ਗੱਲ ਆਈ, ਜਦੋਂ ਗੱਲ ਸਾਡੇ ਧਰਮ ਤੇ ਆ ਗਈ ਨਾ ਜੀ, ਫਿਰ ਅਸੀਂ ਰੋਟੀ ਵੀ ਨਹੀਂ ਖਾਧੀ ਜੀ, ਫਿਰ ਅਸੀਂ ਪੱਤੇ ਖਾ ਕੇ ਗੁਜ਼ਾਰਾ ਕੀਤਾ, ਜਾਂ 6-6 ਮਹੀਨੇ ਭੁੱਖੇ ਹੀ। ਇਹਦਾ ਮਤਲਬ ਜੇ ਧਰਮ ਦੇ ਲਈ ਭੁੱਖੇ ਰਹਿ ਸਕਦੇ ਆ ਤਾਂ ਗੱਲ ਪੇਟ ਤੋਂ ਉੱਤੇ ਦੀ ਹੋ ਗਈ ਆ ਬਾਈ ਜੀ। ਪੇਟ ਦੇ ਲਈ ਤਾਂ ਅਸੀਂ ਬਹੁਤ ਵੱਡੇ ਇਕੱਠ ਕਰ ਲਏ, ਪਰ ਹੁਣ ਮਸਲਾ ਜੀ ਸਾਡੇ ਧਰਮਾਂ ਦਾ ਏ। ਇਹ ਕੋਈ ਵੀ ਧਰਮ ਹੋ ਸਕਦਾ, ਉਹ ਚਾਹੇ ਸਾਡੇ ਸਨਾਤਨੀ ਭਰਾਵਾਂ ਦਾ ਏ, ਹਿੰਦੂ ਧਰਮ ਦਾ, ਮੁਸਲਿਮ ਭਰਾਵਾਂ ਦਾ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਇਕੱਠੇ ਹੋਈਏ, ਅਸੀਂ ਆਪੋ ਆਪਣੇ ਧਰਮ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਈ ਨਹੀਂ, ਇਹ ਸਾਰੇ ਧਰਮਾਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੀ, ਉਹਨਾਂ ਦਾ ਮਸਲਾ ਹੈ ਜੀ। ਉਹਦੇ ਲਈ ਅਸੀਂ ਜ਼ਰੂਰ 22 ਫਰਵਰੀ ਨੂੰ ਇਕੱਠੇ ਹੋਈਏ, ਤੇ 24 ਫਰਵਰੀ ਨੂੰ ਜੋ ਐਲਾਨ ਹੋਊਗਾ ਅਣਮਿੱਥੇ ਸਮੇਂ ਦੇ ਲਈ ਜੋ ਆਪਾਂ ਨੇ ਕਰਨਾ ਹੈ, ਤਾਂ ਉਹਦੇ ਵਿੱਚ ਆਪਾਂ ਜ਼ਰੂਰ ਸ਼ਮੂਲੀਅਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 16 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਨੇ। ਇੱਥੇ ਬਹੁਤ ਵੱਡੇ ਇਕੱਠ ਵੀ ਹੋਏ, ਧਰਨੇ ਵੀ ਲੱਗ ਗਏ, 15 ਦਿਨਾਂ ਦੀ ਯਾਤਰਾ ਵੀ ਨਿਕਲ ਗਈ। ਪਰ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ, ਜੋ ਉਹਨਾਂ ਨੂੰ ਇਸ ਮਾਮਲੇ ਤੇ ਤੇਜ਼ੀ ਦਿਖਾਉਣੀ ਚਾਹੀਦੀ ਸੀ, ਉਹਨਾਂ ਨੇ ਨਹੀਂ ਦਿਖਾਈ। ਇਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਤਿਕਾਰਯੋਗ ਕਿਸਾਨ ਜਥੇਬੰਦੀਆਂ ਦੇ ਆਗੂ, ਸਿੱਖ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ। ਸਭ ਨੇ ਇਹ ਫੈਸਲਾ ਲਿਆ ਕਿ ਹੁਣ ਸਮਾਂ ਆ ਗਿਆ, ਇਸ ਸੰਘਰਸ਼ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੈ। ਇਸ ਜੋ ਤਰੀਕ ਦਿੱਤੀ ਜਾ ਰਹੀ ਹੈ 24 ਫਰਵਰੀ, 22 ਫਰਵਰੀ ਨੂੰ ਇੱਥੇ ਆਪੋ ਆਪਣੇ ਟਰੈਕਟਰ ਟਰਾਲੀਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ, ਕਿਉਂਕਿ ਇੱਥੇ ਹੀ ਰਹਿਣ ਬਸੇਰਾ ਪੱਕਾ ਹੀ ਬਣਨਾ। ਉਹ ਤੋਂ ਬਾਅਦ 24 ਤਰੀਕ ਨੂੰ ਇੱਕ ਤਿੱਖੇ ਐਕਸ਼ਨ ਦਾ ਐਲਾਨ ਇੱਥੋਂ ਕੀਤਾ ਜਾਊਗਾ, ਜਿਹਦੀ ਕਿ ਜ਼ਿੰਮੇਵਾਰ ਮੌਜੂਦਾ ਪੰਜਾਬ ਦੀ ਸਰਕਾਰ ਹੈ। ਉਹਨਾਂ ਦੀ ਨਲਾਇਕੀ ਕਾਰਨ ਇੱਥੋਂ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸੋ ਆਪ ਸਭ ਸੰਗਤਾਂ ਨੂੰ, ਪੰਜਾਬ ਦੇ ਆਮ ਲੋਕਾਂ ਨੂੰ, ਸਭ ਨੂੰ ਇਹੀ ਬੇਨਤੀ ਹੈ ਕਿ ਆਪਾਂ ਜਨਮ ਤੋਂ ਲੈ ਕੇ ਮੌਤ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾਂ ਜੋਦੜੀਆਂ ਕਰਦੇ ਆ ਤੇ ਦਾਤਾਂ ਮੰਗਦੇ ਆ। ਦਾਤਾਂ ਮੰਗਣ ਦੇ ਨਾਲ ਸਾਡੇ ਕੁਝ ਫਰਜ਼ ਵੀ ਬਣਦੇ ਨੇ। ਜੇ ਅਸੀਂ ਆਪਦੇ ਫਰਜ਼ਾਂ ਤੋਂ ਮੁਨਕਰ ਹੋ ਜਾਵਾਂਗੇ ਤਾਂ ਇਤਿਹਾਸ ਦੇ ਵਿੱਚ ਇਹ ਜਿਹੜੇ ਸੰਘਰਸ਼ ਦਾ ਦੌਰ ਹੈ, ਇਹਦਾ ਜ਼ਿਕਰ ਹੋਊਗਾ, ਤਾਂ ਅਸੀਂ ਕਲੰਕਿਤ ਹੋਵਾਂਗੇ ਜਿਹੜੇ ਇੱਥੇ ਸ਼ਾਮਲ ਨਾ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਆਤਮਾ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਸੇਧ ਦੇ ਰਹੇ ਨੇ, ਪਰ ਜੋ ਸਰੀਰ ਦਾ ਪੰਥ ਦਾ ਕਾਰਜ ਹੈ, ਉਹ ਕਰਨ ਵਿੱਚ ਕਿਤੇ ਨਾ ਕਿਤੇ ਅਸੀਂ ਅਣਗਹਿਲੀ ਵਰਤ ਰਹੇ ਹਾਂ। ਸੋ ਮੇਰੀ ਬੇਨਤੀ ਹੈ ਕਿ ਇਸ ਵਾਰ ਸਾਰੇ ਉਲਾਂਭੇ ਲਾ ਦਈਏ, ਭਾਈ ਗੁਰਜੀਤ ਸਿੰਘ ਦਾ ਅਜਿਹਾ ਸਾਥ ਦਈਏ ਕਿ ਜੋ ਇਤਿਹਾਸਿਕ ਬਣ ਜਾਵੇ। ਦੂਜੀ ਗੱਲ, ਸਾਡੇ ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ, ਉਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਸ ਸਮੂਹ ਮੋਰਚੇ ਦੀ ਸੰਗਤ ਵੱਲੋਂ, ਟੀਮ ਵੱਲੋਂ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਜ਼ਿੰਮੇਵਾਰ ਅਹੁਦਿਆਂ ਦੇ ਵਿਰਾਜਮਾਨ ਹੋ। ਜਦੋਂ ਕਿਤੇ ਸਿੱਖ ਸੰਗਤਾਂ ਦੇ ਕੋਈ ਭੀੜ ਪੈਂਦੀ ਹੈ, ਕੋਈ ਔਖ ਦਾ ਸਮਾਂ ਹੁੰਦਾ, ਤਾਂ ਹਰ ਸਿੱਖ ਆਸ ਦੀਆਂ ਨਜ਼ਰਾਂ ਨਾਲ ਅਕਾਲ ਤਖਤ ਸਾਹਿਬ ਵੱਲ, ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲ ਦੇਖਦਾ ਕਿ ਉਹ ਕੋਈ ਨਾ ਕੋਈ ਬਿਆਨ ਜਾਰੀ ਕਰਨਗੇ ਜਾਂ ਸਾਡਾ ਸਾਥ ਦੇਣਗੇ। ਜਦੋਂ ਅੱਜ ਗੱਲ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਰੋਕਣ ਦੀ ਭਾਈ ਗੁਰਜੀਤ ਸਿੰਘ 16 ਮਹੀਨਿਆਂ ਤੋਂ ਕਰ ਰਿਹਾ, ਤਾਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ, ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਾਥ ਹੈ, ਉਹਦੇ ਨਾਲ ਇਹ ਮੋਰਚਾ ਸਫਲ ਹੋ ਸਕਦਾ, ਇਹ ਕਾਨੂੰਨ ਬਣ ਸਕਦਾ, ਕਿਉਂਕਿ ਤੁਸੀਂ ਅੱਜ ਸਾਡੇ ਪੰਥ ਦੇ ਆਗੂ ਹੋ। ਸੋ ਵਾਰੀ-ਵਾਰੀ ਆਪ ਨੂੰ ਇਹੀ ਬੇਨਤੀ ਆ ਕਿ ਇਸ ਸੰਘਰਸ਼ ਦਾ ਸਾਥ ਦਿਓ, ਭਾਈ ਗੁਰਜੀਤ ਸਿੰਘ ਦਾ ਸਾਥ ਦਿਓ, ਤਾਂ ਕਿ ਆਪਾਂ ਇਹ ਬੇਅਦਬੀਆਂ ਰੋਕ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੀਡੀਆ ਵਾਲੇ ਵੀਰਾਂ ਨੂੰ ਵੀ ਅਖੀਰ ਦੇ ਵਿੱਚ ਬੇਨਤੀ ਕਰਦੇ ਆ, ਜਿੰਨੇ ਵੀ ਮੀਡੀਆ ਘਰਾਣੇ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਜਾਂ ਡਿਜੀਟਲ ਮੀਡੀਆ, ਸਾਰਿਆਂ ਨੂੰ ਬੇਨਤੀ ਹੈ, ਭਾਈ ਜੇ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਹੈ ਸਾਡੇ ਸਿਰ ਮੱਥੇ, ਜੇ ਪਹਿਲਾਂ ਨਹੀਂ ਆ ਸਕੇ ਤੇ ਹੁਣ ਸਾਡੀ ਆਵਾਜ਼ ਜ਼ਰੂਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ। ਜਿੱਦਾਂ ਥਲੀਵੀਰ ਨੇ ਵੀ ਗੱਲ ਕੀਤੀ ਹੈ, ਤੁਹਾਡੇ ਕੋਲ ਰੱਬ ਨੇ ਸ਼ਕਤੀ ਦਿੱਤੀ ਹੈ, ਉਹ ਸ਼ਕਤੀ ਅੱਜ ਗੁਰੂ ਵਾਸਤੇ ਵਰਤਣ ਦਾ ਸਮਾਂ ਹੈ।
ਸੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ, ਸਾਰੀਆਂ ਭੈਣਾਂ ਮੀਡੀਆ ਵਾਲਿਆਂ ਸਭ ਨੂੰ ਬੇਨਤੀ ਕਰਦੇ ਹਾਂ, ਸਾਰੇ ਐਡੀਟਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਟੀਮਾਂ ਦੀ ਡਿਊਟੀ ਲਾਓ। ਇਹ ਹੁਣ 22 ਤਰੀਕ ਤੋਂ ਲੈ ਕੇ ਜਿਹੜਾ 24 ਤਰੀਕ ਤੱਕ ਦਾ ਇਹਨੂੰ ਤੁਸੀਂ ਕਾਮਯਾਬ ਕਰਨਾ ਹੈ। ਸਾਡੇ ਸਾਰਿਆਂ ਦੇ ਸਾਂਝਾ ਮੋਰਚਾ ਹੈ, ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ, ਸਾਡੇ ਸਾਰਿਆਂ ਵੱਲੋਂ ਅਪੀਲ ਹੈ ਜੀ। ਧੰਨਵਾਦ ਹੈ ਸਾਰੇ ਮੀਡੀਆ ਵਾਲੇ ਵੀਰਾਂ ਦਾ ਆਉਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।